अस्सलाम वालेकुम दोस्तों, सत श्री अकाल। तुसीं देखदे हो पंजाबी प्रचार टीवी ते मैं हाँ फैसल अली और आज एक जनाब फिर असी बड़ी वीडियो लैके आए हैं जनाब ऐसे फनकार दी और ऐसे मिजाइया एक्टर दी जिन्हों तुसीं पंजाबी फिल्मां दे विच वेखिया है और बड़ा ही कमाल दा रोल जिहड़ा मिजाइया हुंदा है उन्होंने अदा करते हैं और बड़े सोहने तरीके नाल अदा करते हैं। गुरप्रीत गुग्गी जी होरी उन्होंने वीडियो है और ये उन्होंने इंटरव्यू किया है जनाब पंजाबी लहर वालियां नासिर टिल्लू भाई साहब होरां ने। तो ये जनाब अज के इंटरव्यू के उन्होंने कहना यह है कि जनाब वो पाकिस्तान आ रहे हैं तो किदों आ रहे हैं, किस दिन तशरीफ ले आ रहे हैं, ये जनाब आप वीडियो के वेखने हाँ। और उस तो पहले जनाब अगर तुसीं पंजाबी लहर चैनल विजिट नहीं किया तो थले डिस्क्रिप्शन के ओरिजिनल वीडियो का लिंक है, जाके तुसीं वो भी विजिट करना है और नाल ही नाल अपना पंजाबी प्रचार टीवी चैनल ने सबसक्राइब कर लेना है। और हाले तक अगर तुसीं वीडियो ਨੂੰ लाइक नहीं किया तो लाइक कर लो तो नाल नाल वीडियो ਨੂੰ ਵੇਖਦੇ ਰਹੋ। ਤੇ ਉਹ देर किते बगैर मेरियां चवलां सुने बगैर आहो ਤੇ ਆਪਾਂ वीडियो शुरू करने हैं। ਚੱਲ ਬਾਬੇ ਪੁੱਛੋ ਘੁੰਗੀ ਨੇ ਕਦੋਂ ਆਉਣਾ? ਹਾਂ ਵਾਹ ਸਾਰਿਆਂ ਨਾਲ ਪਹਿਲਾ ਮੈਸੇਜ ਹੀ ਤੁਹਾਡਾ ਸਵਾਲ ਹੀ ਹੈ ਵੀ ਪਾਕਿਸਤਾਨ ਕਦੋਂ ਆਉਣਾ? ਤੇ ਆਖੀਏ ਵੀ ਹੱਥ ਲਾ ਕੇ ਮੁੜਨ ਵਾਲੀ ਗੱਲ ਹੈ ਉਹ ਤੇ ਨਹੀਂ। ਤੇ ਜਿੱਦਾਂ ਮੇਰੇ ਕੋਲ 5 ਦਿਨ ਦਾ ਬਫਰ ਹੋਇਆ ਨਾ ਵੀ 5 ਦਿਨ ਫ੍ਰੀ ਨੇ ਮੈਂ ਪੀਂਦਾ ਨਹੀਂ ਹੈ ਨਹੀਂ ਭਾਣੇ ਕਦੇ ਹੋ ਸਕਦਾ ਤੁਸੀਂ ਇੱਥੇ ਉਹ ਤੇ ਬੋਤਲ ਨਾ ਪੀ ਕੇ ਜਾਓ। ਮੈਂ ਕਿਹਾ ਵਰਦੀ ਚ ਸ਼ਰਾਬੀ ਹੋਏ ਫਿਰਦੇ ਸਾਰੇ। ਅੰਬਰਾਂ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਅੰਬਰਾਂ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਰੱਬ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਬਾਬਾ ਨਜਮੀ ਦਾ ਬੜਾ ਖੂਬਸੂਰਤ ਸ਼ੇਰ ਤੇ ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਆਪਣੀ ਪੰਜਾਬੀਅਤ ਨੂੰ ਲੈ ਕੇ ਪੰਜਾਬੀ ਲੈ ਦੀ ਟੀਮ ਕੋਸ਼ਿਸ਼ ਕਰਦੀ ਹੁੰਦੀ ਹੈ ਕਿ ਪੰਜਾਬ ਦੇ ਉਹ ਰੰਗ ਜਿਹੜੇ ਨੇ ਉਹ ਪੰਜਾਬੀ ਮਾਂ ਬੋਲੀ ਨੂੰ ਜਿਹੜੇ ਉਜਾਗਰ ਕਰਦੇ ਨੇ ਪੂਰੀ ਦੁਨੀਆ ਤੇ ਉਹਨਾਂ ਨਾਲ ਆਪਾਂ ਸੈਸ਼ਨ ਰੱਖੀਦਾ, ਉਹਨਾਂ ਨਾਲ ਗੱਲਬਾਤ ਕਰੀਦੇ ਜਾਂ ਪਾਕਿਸਤਾਨ ਇੰਡੀਆ ਜਾਂ ਆਪਾਂ ਦੋਵਾਂ ਪੰਜਾਬਾਂ ਦੀ ਗੱਲ ਕਰ ਰਹੀ ਉਹਨਾਂ ਦੀ ਆਪਸੀ ਇੰਟਰੈਕਸ਼ਨ ਉਹਨਾਂ ਦੇ ਰਵਾਬਤ ਤੇ ਆਪਾਂ ਥੋੜੀ ਜਿਹੀ ਕੋਸ਼ਿਸ਼ ਕਰੀਦੀ, ਐਫਰਟ ਕਰੀਦੀ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਇੱਕ ਦੂਜੇ ਨਾਲ ਮਿਲ ਸਕਣ। ਅੱਜ ਸਾਡੀ ਖੁਸ਼ਕਿਸਮਤੀ ਕਿ ਸਾਡੇ ਨਾਲ ਪੰਜਾਬੀ ਮਾਂ ਬੋਲੀ ਦੇ ਸਪੁੱਤਰ ਬਹੁਤ ਵੱਡਾ ਨਾਂ ਪੰਜਾਬੀ ਦਾ ਜਿਹੜੇ ਸਾਡੇ ਚਿਹਰਿਆਂ ਤੇ ਮੂੰਹ ਤੇ ਰੌਣਕ ਲਿਆਉਣ ਵਾਲੇ ਗੁਰਪ੍ਰੀਤ ਘੁੱਗੀ ਜੀ ਸਰ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਬਹੁਤ ਮਿਹਰਬਾਨੀ ਸਾਡੇ ਨਾਲ ਗੱਲਬਾਤ ਕਰਨ ਦਾ। ਮੇਰੇ ਵਾਸਤੇ ਖੁਸ਼ੀ ਦਾ ਸਬਬ ਹੈ ਜੀ ਅੱਜ। ਭਾਜੀ ਆਪਾਂ ਗੱਲ ਸਟਾਰਟ ਇੱਥੋਂ ਇਸ ਮੌਕੇ ਤੇ ਜਿੱਥੇ ਆਪਾਂ ਬੈਠੇ ਹਾਂ, ਆਪਣਾ ਪੰਜਾਬ ਜੀ, ਚੜ੍ਹਦਾ ਪੰਜਾਬ ਨਾ ਲੈਂਦਾ ਪੰਜਾਬ, ਆਪਣਾ ਪੰਜਾਬ। ਆਪਣਾ ਪੰਜਾਬ ਉਸ ਟੀਮ ਨੂੰ ਉੱਥੋਂ ਉਹਨੂੰ ਲੈ ਕੇ ਜਦੋਂ ਪਤਾ ਲੱਗਾ ਭਾਜੀ ਨਹੀਂ ਆਏ, ਅਸੀਂ ਫੌਰੀ ਪਹੁੰਚੇ। ਗੱਲ ਇਹ ਜੀ ਚੜਦਾ ਤੇ ਲੈਂਦੇ ਜੇ ਇਧਰੋਂ ਚੜਦਾ ਤੇ ਉਧਰ ਲੈਂਦਾ ਤੇ ਇਹ ਫਿਰ ਸੂਰਜ ਦਾ ਚੱਕਰ ਹੀ ਤਾਂ ਪੂਰਾ ਹੁੰਦਾ ਜੇ ਦੋਵੇਂ ਹੈਗੇ ਨੇ ਤੇ ਨਹੀਂ ਤੇ ਫਿਰ ਚੜੇ ਦਾ ਤੇ ਲੈਂਦੇ ਦਾ ਪਤਾ ਹੀ ਨਹੀਂ ਲੱਗਦਾ। ਲੈਂਦੇ ਦਾ ਪਤਾ ਨਹੀਂ ਲੱਗਦਾ ਬਿਲਕੁਲ। ਭਾਜੀ ਪਹਿਲਾਂ ਤੇ ਮੈਂ ਸਾਰਿਆਂ ਨਾਲ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਵੀ ਮੌਕਾ ਦਿੱਤਾ ਪਾਕਿਸਤਾਨ ਦੇ ਵਿੱਚ। ਮੈਂ ਪਰਸਨਲੀ ਪਹਿਲਾਂ ਥੋੜਾ ਜਿਹਾ ਆਪਣੀ ਗੱਲ ਸਟਾਰਟ ਕਰਨ ਤੋਂ ਪਹਿਲਾਂ ਹੁਣ ਸਾਡੇ ਕੋਲ ਭਾਜੀ ਗਿੱਪੀ ਹੋਣੀ ਗਏ ਤੇ ਸਾਡੇ ਬਜ਼ੁਰਗ ਜਿਹੜੇ ਨਾ ਉਹਨਾਂ ਨੂੰ ਗਿੱਪੀ ਦਾ ਪਤਾ ਤਾਂ ਹੈ, ਅਰਦਾਸ ਮੂਵੀ ਦਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਨੇ। ਆਂਦੇ ਯਾਰ ਉਹ ਘੁੱਗੀ ਕਦੋਂ ਆਊਗਾ? ਬਾਬੇ ਵੀ ਪੁੱਛਦੇ ਆ, ਬਾਬੇ ਵੀ ਪੁੱਛਦੇ ਘੁੱਗੀ ਨੇ ਕਦੋਂ ਆਉਣਾ? ਸਾਰਿਆਂ ਨਾਲ ਪਹਿਲਾ ਮੈਸੇਜ ਹੀ ਤੁਹਾਡਾ ਸਵਾਲ ਹੀ ਹੈ ਵੀ ਪਾਕਿਸਤਾਨ ਕਦੋਂ ਆਉਣਾ? ਮੈਂ ਜ਼ਰੂਰ ਆਉਣਾ ਜੀ। ਮੇਰੇ ਤਾਂ ਤੁਸੀਂ ਨਾ ਛੇੜ ਦਿੰਦੇ ਹੋ ਮੈਨੂੰ ਤੇ ਮੈਂ ਹੁਣ ਫਿਰ ਮੇਰਾ ਹੁਣ ਕਿਸੇ ਕੰਮ 'ਚ ਜਾ ਕੇ ਜੀ ਨਹੀਂ ਲੱਗਣਾ। ਹੁਣ ਕਿੰਨੇ ਦਿਨ ਮੈਂ ਇਸੇ ਗੱਲ ਨੂੰ ਹੀ ਨਾ ਇਸ ਗੱਲ ਤੋਂ ਉਧਰਿਆ ਰਹਿਣਾ ਵੀ ਮੈਂ ਕਿੱਦਣ ਜਾਣਾ। ਤੇ ਮੇਰਾ ਜੇ ਕਿਸੇ ਵੀ ਸੂਰਤ 'ਚ ਲੇਟ ਵੀ ਹੋ ਰਿਹਾ ਸੀ ਨਾ, ਹੁਣ ਜਾ ਕੇ ਮੈਂ ਪ੍ਰਾਇੋਰਟੀ ਤੇ ਜਿੱਦਣ ਮੇਰੇ ਕੋਲ ਪਹਿਲੇ 5-7 ਦਿਨ ਵਿਹਲੇ ਹੋਏ ਨਾ ਜੀ ਅੱਗੋਂ, ਕਿਉਂਕਿ ਘੱਟੋ ਘੱਟ 4-5 ਦਿਨ ਤੇ ਹੋਣੇ ਚਾਹੀਦੇ ਜੀ ਉੱਥੇ। ਐਵੇਂ ਆਖੀਏ ਵੀ ਹੱਥ ਲਾ ਕੇ ਮੁੜਨ ਵਾਲੀ ਗੱਲ ਹੈ ਉਹ ਤੇ ਨਹੀਂ। ਤੇ ਜਿੱਦਾਂ ਮੇਰੇ ਕੋਲ 5 ਦਿਨ ਦਾ ਬਫਰ ਹੋਇਆ ਨਾ ਵੀ 5 ਦਿਨ ਫ੍ਰੀ ਨੇ ਮੇਰੇ, ਤੇ ਮੈਂ ਤੁਹਾਡੇ ਕੋਲ ਆਇਆ ਲਓ ਉੱਥੇ ਭਾਜੀ। ਮਾਰੋ ਡਾਰੀ ਆਓ ਤੇ ਆਪਣੇ ਜਿੰਨੇ ਤੁਸੀਂ ਫੈਨ ਤੁਹਾਡੇ ਉਸ ਪਾਸੇ ਆ, ਇਹ ਵੀ ਪੰਜਾਬ ਤੇ ਆਪਣਾ ਕੋਈ ਇੱਥੇ ਤੁਹਾਨੂੰ ਇੰਨੇ ਫੈਨਸ ਮੈਂ ਕਹਿੰਦਾ ਵੀ ਆਪਾਂ ਸੋਚ ਨਹੀਂ ਸਕਦੇ ਵੀ ਇੰਨੇ ਸਾਨੂੰ ਮੈਸੇਜ ਉਦੋਂ। ਮੈਂ ਢਿੱਲੋਂ ਸਾਹਿਬ ਇੱਕ ਵਾਰੀ ਪਾਕਿਸਤਾਨ ਆਇਆ ਵੀ ਹੋਇਆ, ਪਰ ਮੇਰਾ ਨਾ ਉਦੋਂ ਮਨ ਸੀਗਾ ਵੀ ਮੈਂ ਕੱਲਾ ਜਾਵਾਂ। ਮੇਰੇ ਨਾਲ ਮੇਰੇ 2 ਦੋਸਤ ਸੀਗੇ ਤੇ ਅਸੀਂ ਕਿਸੇ ਨੂੰ ਦੱਸਿਆ ਨਹੀਂ ਸੀ। ਮੈਨੂੰ ਸੀ ਵੀ ਮੈਂ ਜੇ ਮੇਰੇ ਨਾਲ ਜੇ 10-15 ਲੋਕ ਹੋਏ ਤੇ ਨਾਲ ਸਿਕਿਉਰਿਟੀ ਵਾਲੇ 5-7-10-15 ਜਾਣੇ ਹੋਣ ਲਾ ਹੀ ਦਿੰਦੀ ਸਰਕਾਰ 2-4 ਬੰਦੇ ਨਾਲ, ਉਹ ਫਿਰ ਨਾ ਤੁਸੀਂ ਵੱਖਰੇ ਜਿਹੇ ਦਿਸਣ ਲੱਗ ਪੈਂਦੇ। ਹਾਂ ਫਿਰ ਮੈਂ ਫਿਰਨਾ ਮੈਂ ਭਾਜੀ ਲਾਹੌਰ ਆਪ ਕਾਰ ਚਲਾ ਕੇ ਤੇ ਜਦੋਂ ਛੋਟੀ ਨਾਰਕਲੀ ਗਿਆ ਤੇ ਉਹਦਾ ਸਵਾਦ ਹੋਰ ਸੀ ਭਾਜੀ, ਹੈਨਾ? ਕਿਵੇਂ ਫਿਰ ਲਾਹੌਰ ਦੇ ਨਜ਼ਾਰੇ ਲੈ ਕੇ ਖਾਦਾ? ਉਹ ਤੇ ਭਾਜੀ ਮੈਂ ਫਿਰਨੀ ਤੇ ਤੁਖ ਮਲੰਗੇ ਵਾਲਾ ਦੁੱਧ ਤੇ ਉੱਥੇ ਇੱਕ ਮਾਲਸ਼ੀਆ ਆ ਗਿਆ ਤੇ ਭਾਜੀ ਉਹ ਜਿਹੜੇ ਕੰਗੜ ਜੇ ਪਾਏ ਨੇ ਬਾਬਾ ਛਣ ਕਰਦੇ ਜਦੋਂ। ਤੇ ਮੈਂ ਪਹਿਲਾਂ ਆਖਿਆ ਵੀ ਸਾਡੇ ਇੱਥੇ ਰਿਵਾਜ ਨਹੀਂ ਹੈਗਾ ਨਾ ਭਾਜੀ ਏਦਾਂ ਮਾਲਸ਼ਾ ਮੁਲਸ਼ਾ ਕਰਾਉਣ ਦਾ।
ਤੇ ਮੈਂ ਕਿਹਾ ਨਹੀਂ ਯਾਰ ਇਦਾਂ ਥੋੜੀ, ਕਹਿੰਦਾ ਨਹੀਂ ਭਾਜੀ ਸਾਡਾ ਰੁਜ਼ਗਾਰ ਇਹ ਕੋਈ ਤੁਸੀਂ ਇਸ ਮਤ ਸੋਚੋ ਵੀ ਮੈਂ ਇਦਾਂ, ਪਰ ਮੈਂ ਕਿਹਾ ਯਾਰ, ਤੇ ਜਦੋਂ ਉਹ ਕਰ ਗਿਆ ਆਪਣਾ ਕੰਮ, ਕਹਿੰਦਾ ਤੁਸੀਂ ਥੱਕੇ ਹੋਣੇ ਤੇ ਮੈਂ ਮਿੰਨਤਾਂ ਕਰ ਹਟਿਆ ਵੀ ਪੈਸੇ ਤੇ ਦੱਸ ਦੇ ਕਿੰਨੇ, ਕਹਿੰਦਾ ਭੈਣ ਜੇ ਤੁਹਾਡੇ ਕੋਲੋਂ ਪੈਸੇ ਲੈਣੇ ਤੇ ਲਾਹਮ ਤਾਂ ਸਾਡੇ ਫਿਰ ਕੰਮ ਕਰਨ ਦੇ, ਆਹ ਤੇ ਕਹਿੰਦੇ ਅਸੀਂ ਸਵਾਬ ਖੱਟਿਆ ਜੀ ਅੱਜ, ਕਹਿੰਦੇ ਸੋ ਉਹ ਮੁਹੱਬਤਾਂ ਜਿਹੜੀਆਂ ਨੇ ਉਹਦਾ ਕੋਈ ਜਵਾਬ ਹੈ ਭਾਜੀ ਦੱਸੋ। ਮੈਂ ਉੱਥੇ ਇੱਕ ਨਾਕੇ ਤੇ ਗੱਡੀ ਰੋਕੀ ਪੁਲਿਸ ਵਾਲਿਆਂ ਨੇ, ਤੇ ਮੈਨੂੰ ਬੜਾ ਚਾਅ ਹੁੰਦਾ ਸੀ ਵੀ ਸ਼ੀਸ਼ਾ ਮੈਂ ਡਾਊਨ ਕਰਦਾ ਹੁੰਦਾ ਸੀ ਵੀ ਵੇਖ ਕੇ ਹੈਰਾਨ ਹੋਣ ਵੀ ਇਹ ਬੰਦਾ ਕੌਣ ਹੈ। ਉਹ ਜਦੋਂ ਮੈਂ ਗੱਡੀ ਦਾ ਸ਼ੀਸ਼ਾ ਡਾਊਨ ਕੀਤਾ ਤੇ ਮੈਨੂੰ ਵੇਖ ਕੇ ਤੇ ਉਹ ਚਾਅ ਹੀ ਚੜ ਗਏ, ਆਂਦੇ ਨਹੀਂ ਭਾਜੀ ਪਹਿਲਾਂ ਤੇ ਜਾਣਦੇ ਨੇ, ਹੁਣ ਤੇ ਗੱਡੀ ਸਾਈਡ ਤੇ ਲੱਗੇਗੀ। ਮੈਂ ਇਹ ਤਾਂ ਫਿਰ ਉਲਟਾ ਫਸ ਗਏ ਸੀ, ਉਹਨੇ ਗੱਡੀ ਸਾਈਡ ਤੇ ਲਵਾ ਲਈ, ਫਿਰ ਮੈਨੂੰ ਸਾਰੇ ਵਾਰੀ ਆਏ ਮੁਹੱਬਤਾਂ ਦੇਣ ਆਪਣੀਆਂ, ਤੇ ਫਿਰ ਮੈਂ ਮਿੰਨਤਾਂ ਕਰ ਹਟਿਆ। ਕਹਿੰਦੇ ਨਹੀਂ ਜੀ ਭੈਣ ਬੋਤਲ ਤੇ ਪੀ ਕੇ ਜਾਣਾ ਪੈਣਾ, ਕੋਲਡ ਡਰਿੰਕ ਨੂੰ ਬੋਤਲ ਕਹਿੰਦੇ ਤੁਹਾਡੇ ਉਧਰ ਹੈਨਾ, ਸਾਡੇ ਬੋਤਲ ਕਹਿੰਦੇ ਦਾਰੂ ਨੂੰ, ਮੈਨੂੰ ਕਹਿੰਦੇ ਭੈਣ ਬੋਤਲ ਤੇ ਪੀ ਕੇ ਜਾਣੀ ਹੈ। ਮੈਂ ਕਿਹਾ ਨਹੀਂ ਭਰਾ ਮੈਂ ਪੀਂਦਾ ਨਹੀਂ ਹੈ, ਨਹੀਂ ਭੈਣ ਇਹ ਕਦੇ ਹੋ ਸਕਦਾ ਤੁਸੀਂ ਇੱਥੇ ਹੋ ਤੇ ਬੋਤਲ ਨਾ ਪੀ ਕੇ ਜਾਓ। ਮੈਂ ਕਿਹਾ ਇਹ ਵਰਦੀ ਚ ਸ਼ਰਾਬੀ ਹੋਏ ਫਿਰਦੇ ਸਾਰੇ, ਇਹ ਬੋਤਲ ਤੇ ਬਿਨਾਂ ਗੱਲ ਹੀ ਨਹੀਂ ਕਰਨ ਦੇ, ਔਨ ਡਿਊਟੀ ਹੈਗੇ ਨੇ। ਮੈਂ ਕਿਹਾ ਯਾਰ ਤੁਹਾਨੂੰ ਇੱਥੇ ਔਨ ਡਿਊਟੀ ਤਾਂ ਪੀਣ ਦਿੰਦੇ, ਤੁਸੀਂ ਮੈਨੂੰ ਇੱਕ ਬੋਤਲ ਮੰਗਾ। ਉਹ ਨਹੀਂ ਭਾਉ ਜੀ ਆਂਦਾ ਸਾਡੇ ਜਿਹੜਾ ਦੂਜੀ ਠੰਡੇ ਦੀ ਬੋਤਲ ਨੂੰ ਅਸੀਂ ਬੋਤਲ ਆਉਂਦੇ ਆ, ਇਹ ਮੇਰੇ ਸਾਹ ਆਇਆ ਥੋੜਾ ਜਿਹਾ। ਉਧਰ ਤਰ੍ਹਾਂ ਠੇਕੇ ਨਹੀਂ ਨਾ, ਉਹ ਕੋਲਡ ਡਰਿੰਕ ਦੀਆਂ ਜਿਵੇਂ ਠੇਕੇ ਨੇ, ਇਧਰ ਕੋਲਡ ਡਰਿੰਕ ਦੀਆਂ ਸ਼ਾਪਸ ਨੇ, ਉਹਨਾਂ ਨੂੰ ਬੋਤਲ ਨੂੰ ਕੋਲਡ ਡਰਿੰਕ ਨੂੰ ਬੋਤਲ ਹੀ ਕਹਿਣਾ। ਹਾਂਜੀ ਇੱਕ ਉਹ ਤੁਹਾਡੀ ਉਹ ਬੜੀ ਫਿਰ ਸਪੈਸ਼ਲ ਮੰਗਾਈ ਇਹਨਾਂ ਨੇ, ਜਿਹੜੀ ਮੈਂਗੋ ਵਾਲੀ ਬੋਤਲ ਕੀ ਅਯਾਨ ਦੀ ਅਯਾਨ ਉਹ ਵੀ ਮੰਗਾਈ ਇਹਨਾਂ ਨੇ। ਮੈਂ ਐਵੇਂ ਮੁੱਕ ਜਾਂਦੀ, ਆਹੋ ਉਹਨੂੰ ਇੱਕ ਤਾਂ ਐਵੇਂ ਮੁੱਕ ਜਾਂਦੀ ਹੈ, ਫਿਰ ਮੈਨੂੰ ਇਹ ਵੀ ਦੁੱਖ ਲੱਗਾ ਯਾਰ ਐਵੇਂ ਮੁੱਕ ਜਾਂਦੀ ਹੈ, ਇਹ ਤਾਂ ਨਹੀਂ ਮੁੱਕਣੀ ਚਾਹੀਦੀ ਕਦੀ, ਇਹ ਤਾਂ ਉਹ ਗਿਲੇ ਕਰੋ ਫੇਰ ਭਰ ਜੇ ਹਨਾ, ਜਦੋਂ ਜਾਦੂਗਰ ਨੇ ਕਿਹਾ ਤੇ ਗਿਲੇ ਉਹ ਗੜਵਾ ਫੇਰ ਭਰ ਜਾਂਦਾ ਉਹਦਾ। ਅੱਛਾ ਭਾਜੀ, ਇਹ ਤੇ ਜਿਸ ਤਰ੍ਹਾਂ ਇੱਥੇ ਆਪਾਂ ਇਕੱਠੇ ਹੋਏ ਆ ਦੁਬਈ ਦੇ ਵਿੱਚ ਆਪਣਾ ਪੰਜਾਬ ਪ੍ਰੋਗਰਾਮ ਦੇ, ਇੱਧਰ ਦੇ ਆਰਟਿਸਟ ਵੀ ਨੇ ਉੱਧਰ ਦੇ ਵੀ ਨੇ, ਕਿ ਇਨ ਫਿਊਚਰ ਆਪਾਂ ਵੇਖਦੇ ਹਾਂ ਵੀ ਆਪਾਂ ਲਾਹੌਰ ਜਾਂ ਅੰਮ੍ਰਿਤਸਰ ਆਰਟਿਸਟ ਨੂੰ ਲੈ ਕੇ ਇਕੱਠ ਹੋ ਸਕਦਾ ਵਾ, ਜਿਸ ਤਰ੍ਹਾਂ ਕਰਤਾਰਪੁਰ ਦੀ ਰਾਹਦਾਰੀ ਤੋਂ ਬਾਅਦ ਬੜੀ ਪੋਜ਼ਿਟਿਵਿਟੀ ਆਈ ਹੈ ਦੋਵਾਂ ਪਾਸੇ, ਮੀਡੀਆ ਦੇ ਵਿੱਚ ਵੀ। ਇਹ ਦੇਖੋ ਜੀ, ਇਹ ਰਾਹਦਾਰੀ ਜਿਹੜੀ ਨਾ ਬਾਬੇ ਨਾਨਕ ਨੇ ਖੋਲ ਦਿੱਤੀ, ਇਹ ਕੋਈ ਮੁਲਕ ਨਹੀਂ ਸੀ ਖੋਲ ਸਕਦੇ ਇਹਨੂੰ। ਪ੍ਰਧਾਨ ਮੰਤਰੀ ਪਹਿਲੋਂ ਵੀ ਆਏ ਤੇ ਮੁੜ ਕੇ ਵੀ ਆਏ ਤੇ ਆਣੇ ਜਾਣੇ ਨੇ, ਇਹ ਜੇ ਬਾਬੇ ਨਾਨਕ ਨੇ ਰਾਹ ਖੋਲਣਾ ਸੀ ਤੇ ਖੁੱਲਣਾ ਹੀ ਸੀ, ਇਹਨੂੰ ਕੋਈ ਰੋਕ ਨਹੀਂ ਸਕਦਾ ਸੀ ਹਨਾ ਜੀ। ਤੇ ਉਹ ਜਿਹੜੀ ਚੀਜ਼ ਬਣ ਗਈ ਨਾ ਇਹਦੇ ਲਈ, ਪਰ ਮੈਂ ਕੁਝ ਵੀ ਕਹਿ ਲਓ ਤੁਸੀਂ, ਜਿਹੜੀ ਮੌਜੂਦਾ ਸਰਕਾਰ ਹੈ ਪਾਕਿਸਤਾਨ ਦੀ, ਉਹਨੂੰ ਜ਼ਰੂਰ ਅਸੀਂ ਦਿਲੋਂ ਧੰਨਵਾਦ ਦਿੰਦੇ ਹਾਂ, ਕਿਉਂਕਿ ਜੇ ਕੋਸ਼ਿਸ਼ਾਂ ਹੀ ਨਾ ਹੁੰਦੀਆਂ ਨਾ ਤੇ ਫਿਰ ਬਾਬੇ ਨਾਨਕ ਦੇ ਸਤਿਕਾਰ ਦਾ ਵੀ ਮਤਲਬ ਨਹੀਂ ਸੀ ਕੋਈ ਬਣਦਾ ਹਨਾ ਜੀ। ਉਹਦਾ ਮੈਨੂੰ ਦੱਸਿਆ ਕਿ ਸਾਡੇ ਅੰਦਰ ਬਾਬੇ ਨਾਨਕ ਲਈ ਕਿੰਨਾ ਰੁਤਬਾ, ਕੀ ਸਤਿਕਾਰ ਹੈ ਉਹਨਾਂ ਵਾਸਤੇ, ਤੇ ਇਹ ਇੱਕ ਦੁਨੀਆ 'ਚ ਮਿਸਾਲ ਕਾਇਮ ਹੋ ਗਈ। ਕਿਸੇ ਮੈਨੂੰ ਸੰਸਾਰ ਦੇ ਨਕਸ਼ੇ ਤੇ ਦੱਸ ਦਿਓ ਵੀ ਇਦਾਂ ਮੁਲਕ ਪਾਟੇ ਹੋਣ ਤੇ ਵਿੱਚੋਂ ਫਿਰ 4 ਕਿਲੋਮੀਟਰ ਖੁੱਲ ਜੇ ਕਿਸੇ ਪਾਸੇ ਨੂੰ, ਤੇ ਇਹ ਸੰਸਾਰ ਦੇ ਵਿੱਚ ਪਹਿਲੀ ਮਿਸਾਲ ਹੈ। ਬਾਬੇ ਨਾਨਕ ਦੀ ਥਿਊਰੀ ਹੈ, ਉਹਨਾਂ ਦੀ ਜਿਹੜੀ ਸੋਚ ਹੈ, ਜੋ ਉਹਨਾਂ ਨੇ ਦੱਸਿਆ ਸੀ ਸਾਨੂੰ ਅੱਜ ਤੱਕ। ਇਹ ਮੈਂ ਹੁਣੇ ਵੀ ਇੱਕ ਪਹਿਲਾਂ ਇੰਟਰਵਿਊ 'ਚ ਗੱਲ ਕੀਤੀ ਵੀ ਕੂੜ ਨੇ ਖੁੱਟੇ ਨਾਨਕ ਔੜਕ ਸੱਚ ਰਹੀ, ਸੱਚ ਇਹੀ ਹੈ ਵੀ ਉੱਥੇ ਆਣ ਜਾਣ ਨੂੰ ਸਾਨੂੰ ਕੋਈ ਰੋਕ ਨਹੀਂ ਸਕਦਾ, ਤੇ ਉਹ ਕੂੜ ਖਤਮ ਹੋ ਗਿਆ ਤੇ ਜਿਹੜਾ ਸੱਚ ਆ ਸਾਹਮਣੇ ਆ ਗਿਆ। ਸੱਚ ਹੈ ਵੀ ਅਸੀਂ ਜਾਣਾ ਬਾਬੇ ਨਾਨਕ ਦੇ ਘਰ, ਤੇ ਸਾਨੂੰ ਉਹਨਾਂ ਨੇ ਸੱਦਣਾ ਆਪ ਵੀ ਆਓ। ਮੈਂ ਅਸੀਂ ਕਰਦੇ ਰਹੇ ਨੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ 1947 ਦੀ ਪਾਰਟੀਸ਼ਨ ਵੇਖੀ, ਜਿਹੜੇ ਉਦੋਂ ਕਿ ਜਵਾਨ ਸਨ, ਹੁਣ ਕਾਫੀ ਸਾਰੇ ਲੋਕ ਪਾਕਿਸਤਾਨ ਦੇ ਵਿੱਚ ਹੈ ਨੇ, ਉਹ ਆਂਦੇ ਵੀ ਪਹਿਲਾਂ ਤੇ ਆਪਾਂ ਜਾਂਦੇ ਹੁੰਦੇ ਸਾਂ ਟਰਾਲੀਆਂ ਭਰ ਬਾਬੇ, ਇਹ ਉਦੋਂ ਇਹ ਨਹੀਂ ਆਖੀਦਾ ਵੀ ਗੁਰਪੁਰਬ ਤੇ ਚੱਲੇ ਨੇ, ਮੇਲਾ ਵੇਖਣ ਚੱਲੇ ਬਾਬੇ ਨਾਨਕ, ਸਾਡਾ ਉੱਚ ਦਾ ਪੀਰ ਹੈ, ਪਹਿਲਾਂ ਇਕੱਠੇ ਸਾਂਝੇ ਮੇਲਾ ਵੇਖਣ ਜਾਂਦੇ ਹੁੰਦੇ ਇਦਾਂ ਹੀ ਟਰਾਲੀਆਂ ਭਰ। ਹਾਂਜੀ। ਤੇ ਉਹ ਮੈਂ ਸਵਾਲ ਸੀ ਮੇਰਾ ਕਿ ਆਇਆ ਜਿਸ ਤਰ੍ਹਾਂ ਇੱਥੇ ਆਰਟਿਸਟ ਇਕੱਠੇ ਹੋਏ ਆ, ਬਹੁਤ ਸਾਰੇ ਸਾਡੇ ਦੋਵਾਂ ਪਾਸੇ ਦੇ ਲੋਕ ਵੀ ਨੇ ਜਿਹੜੇ ਇਕੱਠਾ ਦੋ ਆਰਟਿਸਟ ਨੂੰ ਲੈ ਕੇ ਜਿਹੜਾ ਇੱਕ ਮੂਵੀਜ਼ ਵੀ ਬਣਾਉਣਾ ਚਾਹੁੰਦੇ ਨੇ, ਜਿਵੇਂ ਗਿੱਪੀ ਨੇ ਕਿਹਾ ਮੈਂ ਜ਼ਰੂਰ ਚਾਹਾਂਗਾ ਕਿ ਪਾਕਿਸਤਾਨ ਇੰਡੀਆ ਦੇ ਆਰਟਿਸਟ ਨੂੰ ਲੈ ਕੇ ਮੂਵੀ ਬਣਾਈ ਜਾਵੇ, ਇਕੱਠਾ ਕੰਮ ਕੀਤਾ। ਇਨ ਫਿਊਚਰ ਆਪਾਂ ਵੇਖਦੇ ਹਾਂ। ਬਿਲਕੁਲ ਜੀ, ਮੈਂ ਤਾਂ ਸਿੱਧਾ ਹੁਣ ਸਾਡੀ ਇੱਕ ਫਿਲਮ ਅਮਰਿੰਦਰ ਹੋਣਾ ਨੇ ਕੀਤੀ ਸੀ, ਚੱਲ ਮੇਰਾ ਪੁੱਤ, ਉਹਦੇ 'ਚ ਫਕਾਰ ਠਾਕੁਰ ਸਾਹਿਬ, ਨਾਸਿਰ ਚਨੋਟੀ ਸਾਹਿਬ ਤੇ ਇੱਕ ਹੋਰ ਸਾਡੇ ਫਨਕਾਰ ਨੇ, ਉਹ ਵੀ ਉਹਦੇ 'ਚ ਆਏ ਸੀ। ਤੇ ਬਹੁਤ ਕੋਸ਼ਿਸ਼ਾਂ ਇਦਾਂ ਦੀਆਂ ਹੋ ਰਹੀਆਂ, ਸਾਡੀ ਵੀ ਕੋਸ਼ਿਸ਼ ਹੈ। ਮੈਂ ਤਾਂ ਤੁਸੀਂ ਬਿਲੀਵ ਨਹੀਂ ਕਰਨਾ, ਅਸੀਂ ਕੈਰੀਅਨ ਜੱਟਾ 2 ਕਰ ਰਹੇ ਸੀ ਸ਼ਾਇਦ, ਹਾਂ, ਮੈਂ ਉਦੋਂ ਸੁਹੇਲ ਸਾਹਿਬ ਨੂੰ ਫੋਨ ਕੀਤਾ ਮੈਨੂੰ ਤੁਸੀਂ ਇਹ ਫਿਲਮ 'ਚ ਚਾਹੀਦੇ ਤੁਸੀਂ ਇਹਦੇ 'ਚ ਆਓ ਜ਼ਰੂਰ, ਪਰ ਉਹ ਉਲਝੇ ਇੰਨਾ ਹੋਏ ਨੇ, ਮੈਨੂੰ ਲੱਗਦਾ ਉੱਥੇ ਉਹਨਾਂ ਦਾ ਆਪਣਾ ਸ਼ੋਅ ਜਿਹੜਾ ਚੱਲਦਾ ਉਹਦੇ 'ਚ ਬਹੁਤ ਬਿਜ਼ੀ ਨੇ, ਤੇ ਉਹ ਕਹਿੰਦੇ ਮੇਰੇ ਕੋਲ ਇੰਨੇ ਦਿਨ ਦਿੱਤੇ ਨਹੀਂ ਜਾਣੇ, ਵਰਨਾ ਇਸ ਫਿਲਮ ਤੋਂ ਵੀ ਪਹਿਲਾਂ ਸੁਹੇਲ ਸਾਹਿਬ ਨੇ ਸਾਡੀ ਫਿਲਮ 'ਚ ਆ ਜਾਣਾ ਸੀ। ਤੇ ਸਾਡੀਆਂ ਕੋਸ਼ਿਸ਼ਾਂ ਹੈਗੀਆਂ ਨੇ, ਜ਼ਰੂਰ ਇਹ ਕੰਮ ਕਰਾਂਗੇ ਇਕੱਠੇ ਹੋ ਕੇ। ਫਿਰ ਸਾਡੀ ਫਿਲਮ ਆਈ ਸੀ ਕੈਰੀਅਨ, ਦੂਜੀ ਲਾਵਾਂ ਫੇਰੇ, ਉਹਦੇ 'ਚ ਮੈਂ ਸਪੈਸ਼ਲੀ ਸੁਹੇਲ ਸਾਹਿਬ ਤੋਂ ਦੁਆਵਾਂ ਮੰਗਾਈਆਂ ਸੀ ਉਸ ਫਿਲਮ ਵਾਸਤੇ, ਵੀ ਕਲਿੱਪ ਚਲਾਇਆ ਸੀ ਅਸੀਂ ਵੀ ਸਾਨੂੰ ਤੁਸੀਂ ਗੁੱਡ ਵਿਸ਼ੇਸ ਦਿਓ, ਹੋਰ ਕੁਛ ਨਹੀਂ, ਤੇ ਇਦਾਂ ਤੇ ਇੱਕ ਦੂਜੇ ਦੇ ਨਾਲ ਜੁੜੇ ਰਹਿ ਸਕਨੇ ਆ ਨਾ। ਫਿਰ ਉਹਨਾਂ ਨੇ ਫਿਲਮ ਬਣਾਈ ਪੰਜਾਬ ਨਹੀਂ ਜਾਊਂਗੀ ਮੈਂ, ਉਹਦੇ ਲਈ ਫਿਰ ਉਹਨਾਂ ਮੈਨੂੰ ਕਿਹਾ ਵੀ ਸਾਨੂੰ ਤੁਸੀਂ ਆਪਣੀਆਂ ਵਿਸ਼ੇਸ ਰਿਕਾਰਡ ਕਰਕੇ ਘੱਲੋ,
ਫਿਰ ਅਸੀਂ ਉਦੋਂ ਸ਼ੂਟਿੰਗ ਕਰਦੇ ਪਏ ਸੀ ਮੰਜੇ ਬਿਸਤਰੇ ਦੀ ਕੈਨੇਡਾ 'ਚ, ਮੈਂ ਤੇ ਗਿੱਪੀ ਇਹ ਸਾਰੀ ਟੀਮ ਨੇ ਫਿਰ ਉਹਨਾਂ ਨੂੰ ਆਪਣੀਆਂ ਗੁੱਡ ਵਿਸ਼ੇਸ ਰਿਕਾਰਡ ਕਰਕੇ ਭੇਜੀਆਂ। ਸੋ ਇਹ ਸਾਂਝ ਬੜੀ ਪੁਰਾਣੀ ਚੱਲਦੀ ਆ ਰਹੀ ਹੈ, ਮੁੱਕਣੀ ਨਹੀਂ ਕਦੀ, ਪਰ ਬਹੁਤ ਜਲਦੀ ਅਸੀਂ ਸਾਂਝੇ ਪ੍ਰੋਜੈਕਟਾਂ ਦੇ ਵਿੱਚ ਸਾਰੇ ਇਕੱਠੇ ਹੋਇਆ ਕਰਾਂਗੇ। ਕਿਹੜਾ ਆਰਟਿਸਟ ਪਾਕਿਸਤਾਨ ਦਾ ਸਾਰਿਆਂ ਨਾਲੋਂ ਵਧੀਆ ਕੰਮ ਕਰਦਾ? ਦੇਖੋ ਸਾਰੇ ਏਡੇ ਮਤੱਬਰ ਨੇ ਔਰ ਏਡੇ ਮਤਲਬ ਕਾਬਿਲ ਆਰਟਿਸਟ ਨੇ, ਉਹਨਾਂ ਦਾ ਇੱਕ ਦਾ ਨਾਮ ਲੈਣਾ ਤਾਂ ਬੜਾ ਔਖਾ, ਬਿਲਕੁਲ। ਪਰ ਮੈਂ ਅੱਜ ਦੀ ਸੀਨੀਅਰਿਟੀ ਵਾਈਜ਼ ਦੇਖਾਂ ਤੇ ਅਮਾਨੁੱਲਾ ਸਾਹਿਬ ਮੈਂ ਜ਼ਰੂਰ ਚਾਹਾਂਗਾ ਕਿ ਕਦੇ ਸਾਡੇ ਨਾਲ ਇੰਨਾ ਮੌਕਾ ਦੇਣ ਕਿ ਅਸੀਂ ਉਹਨਾਂ ਦੇ ਨਾਲ ਕੰਮ ਕਰ ਸਕੀਏ। ਤੇ ਸੁਹੇਲ ਸਾਹਿਬ ਕੋ ਜਿੱਦਣ ਟਾਈਮ ਹੋਵੇ, ਉਹ ਮੇਰਾ ਡ੍ਰੀਮ ਪ੍ਰੋਜੈਕਟ ਹੋਏਗਾ, ਜਿੱਦਣ ਸੁਹੇਲ ਸਾਹਿਬ ਤੇ ਮੈਂ ਇੱਕ ਸੀਨ 'ਚ ਖਲੋਤੇ ਹੋਵਾਂਗੇ ਨਾ, ਉਹ ਮੇਰਾ ਡ੍ਰੀਮ ਪ੍ਰੋਜੈਕਟ ਹੈ। ਬਸ ਬਹੁਤ ਜਲਦ ਉਹ ਵੀ ਪੂਰਾ ਉਹ ਮੇਰਾ ਡ੍ਰੀਮ ਪ੍ਰੋਜੈਕਟ ਹੋਏਗਾ ਵੀ ਅਸੀਂ ਇਕੱਠੇ ਪਰਫਾਰਮ ਕਰ ਰਹੇ ਹਾਂ ਇੱਕ ਸਟੇਜ ਤੇ ਜਾਂ ਇੱਕ ਫਿਲਮ ਦੇ ਵਿੱਚ। ਪਰ ਫਿਲਮ ਹੋਏਗੀ ਤਾਂ ਮੈਨੂੰ ਜ਼ਿਆਦਾ ਮਜ਼ਾ ਆਏਗਾ, ਕਿਉਂਕਿ ਫਿਲਮ ਦੀ ਲਾਈਫ ਹੁੰਦੀ ਹੈ, 60 ਸਾਲ ਬਾਅਦ ਵੀ ਕਿਸੇ ਨੇ ਵੇਖਣੀ ਹੈ। ਸਾਡੀ ਇੱਕ ਫੋਟੋ ਬੜੀ ਵਾਇਰਲ ਹੋ ਗਈ ਸੀ ਨੈਟ ਤੇ, ਸੁਹੇਲ ਸਾਹਿਬ ਨੇ ਤੇ ਮੈਂ ਜੱਫੀ ਪਾਈ ਹੋਈ, ਮੈਂ ਉਹਨਾਂ ਦੀ ਬੇਟੀ ਦੀ ਰੁਖਸਤੀ ਤੇ ਵੀ ਗਿਆ ਸਾਂ, ਤੇ ਉਹ ਮਤਲਬ ਉਦੋਂ ਹੀ ਜਦੋਂ ਮੈਂ ਗਿਆ ਹੋਇਆ ਸੀ ਉਹਨਾਂ ਦਿਨਾਂ 'ਚ ਹੀ ਰੁਖਸਤੀ ਸੀ ਉਹਨਾਂ ਦੀ। ਤੇ ਮੇਰਾ ਡ੍ਰੀਮ ਪ੍ਰੋਜੈਕਟ ਹੋਏਗਾ ਸੁਹੇਲ ਸਾਹਿਬ, ਅਮਾਨੁੱਲਾ ਸਾਹਿਬ ਨਾਲ। ਜਿੱਦਣ ਮੇਰੇ ਕੁਝ ਫੇਵਰੇਟ ਸੀਗੇ ਉਹ ਚਲੇ ਗਏ ਦੁਨੀਆ ਤੋਂ, ਫੌਤ ਹੋ ਗਏ ਨੇ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਜੀ। ਤੇ ਜਿਨ੍ਹਾਂ ਦੇ ਵਿੱਚ ਆਪਣਾ ਸ਼ੌਕੀ ਖਾਨ ਸਾਹਿਬ, ਮੈਂ ਸਭ ਤੋਂ ਪਹਿਲਾਂ ਨਾਮ ਲੈਣਾ ਚਾਹਾਂਗਾ ਉਹਨਾਂ ਦਾ, ਫਿਰ ਮਸਤਾਨਾ ਸਾਹਿਬ, ਔਰ ਮੇਰਾ ਬਹੁਤ ਹੀ ਪਿਆਰਾ ਯਾਰ ਹੁੰਦਾ ਸੀ, ਤੁਸੀਂ ਹੈਰਾਨ ਹੋਵੋਗੇ ਵੀ ਇਹ ਕਿੱਦਾਂ ਜਾਣਦੇ ਹੋਣਗੇ, ਮੇਰਾ ਜਿਗਰੀ ਯਾਰ ਹੁੰਦਾ ਸੀ, ਫੋਨ ਤੇ ਗੱਲਾਂ ਹੁੰਦੀਆਂ ਸੀ, ਮਿਲੇ ਇੱਕੋ ਵਾਰੀ ਸਾਂ, ਬੱਬੂ ਬਰਾਲ। ਕਿਆ ਫਨਕਾਰ ਸੀ ਬੰਦਾ ਉਹ, ਕਿਆ ਫਨਕਾਰ ਸੀ। ਆਬਿਦ ਖਾਨ ਸਾਹਿਬ, ਉਹ ਵੀ ਬੜੇ ਅੱਛੇ ਆਰਟਿਸਟ ਸੀਗੇ। ਸੋ ਕਦੀ ਮੌਕਾ ਆਵੇ ਤੇ ਅਸੀਂ ਸਾਰੇ ਹੁਣ ਰਲ ਕੇ ਇਕੱਠੇ ਕੰਮ ਕਰਾਂਗੇ। ਅੱਛਾ ਬੁੱਗੀ ਜੀ, ਇੱਕ ਆਪਾਂ ਵੇਖਦੇ ਹਾਂ ਵੀ 70-72 ਵਰਿਆਂ ਤੋਂ ਪਾਰਟੀਸ਼ਨ ਤੋਂ ਪਹਿਲਾਂ ਜਿਵੇਂ ਅਸੀਂ ਲੋਕ ਆਪਸ ਦੇ ਵਿੱਚ ਸਾਂਝੇ ਸਨ ਇਕੱਠੇ ਵਸਦੇ ਸੀ, ਇਹ 70 ਵਰਿਆਂ ਤੋਂ ਨਾ ਚਾਹੁੰਦਿਆਂ ਹੋਵੇਂ ਦੋਵਾਂ ਮੁਲਕਾਂ ਦੇ ਵਿੱਚ ਇੱਕ ਨਫ਼ਰਤ ਜੀ ਮੀਡੀਆ ਮੇਨ ਸਟਰੀਮ ਦੀ ਗੱਲ ਕਰਦੇ ਆ ਜਾਂ ਜਿਸ ਤਰ੍ਹਾਂ ਵੀ ਕਰਦੇ ਆ, ਉਹ ਇੱਕ ਨਫ਼ਰਤ ਜੀ ਭਰ ਦਿੱਤੀ ਗਈ। ਹੁਣ ਪੋਜ਼ਿਟਿਵਿਟੀ ਬੜੀ ਲੋਕਾਂ 'ਚ ਆਈ, ਆਪਸ 'ਚ ਲਾਗੇ ਲੱਗ ਰਹੇ ਨੇ। ਇਨ ਫਿਊਚਰ ਆਪਾਂ ਵੇਖਦੇ ਹਾਂ ਕੀ ਹੋਣਾ ਚਾਹੀਦਾ ਵੀ ਇਹ ਜਿਹੜੇ ਬਾਰਡਰ ਕਹਿੰਦੇ ਉਹਨੇ ਵੀ ਰਹਿਣ ਆਪਣੇ ਥਾਂ, ਲੇਕਿਨ ਉਹਨਾਂ ਦੇ ਵਿੱਚ ਬੂਹੇ ਹੋਣੇ ਚਾਹੀਦੇ ਜਿਹੜੇ ਖੁੱਲ ਸਕਣ, ਇੱਧਰੋਂ ਉੱਧਰ ਜਾਣ, ਉੱਧਰੋਂ ਉੱਧਰ ਆਉਣ, ਲੋਕ ਇੱਕ ਦੂਜੇ ਨੂੰ ਮਿਲ ਸਕਣ। ਤੁਸੀਂ ਕੀ ਕਹਿਣਾ ਚਾਹੋਗੇ? ਬੂਹੇ ਹੈਗੇ ਨੇ, ਮੈਂ ਕਹਿੰਦਾ ਵੀ ਨਾ ਬੂਹੇ ਨੂੰ ਜੰਦਰੇ ਨਹੀਂ ਹੋਣੇ ਚਾਹੀਦੇ, ਜਾ ਕੇ ਬੈਲ ਮਾਰੀ ਤੇ ਉਧਰੋਂ ਕੋਈ ਕੁੰਡੀ ਖੋਲੇ ਵੀ ਆਓ ਜੀ, ਆਓ ਜੀ, ਆਓ ਜੀ, ਤੇ ਕੋਈ ਸਾਡੇ ਬੂਹਾ ਖੜਕਾਵੇ ਤੇ ਅਸੀਂ ਜਾ ਕੇ ਇਹ ਜੇ ਭੱਜ ਕੇ ਬੂਹਾ ਲਾ, ਕੋਈ ਆਇਆ ਉਧਰੋਂ, ਹਨਾ। ਬੂਹੇ ਹੈਗੇ ਨੇ, ਇਹ ਜੰਦਰੇ ਬਹੁਤ ਮੋਟੇ ਮਾਰ ਛੜੇ ਨੇ ਇਹਨਾਂ ਨੇ, ਤੇ ਉਹ ਨਹੀਂ ਹੋਣੇ ਚਾਹੀਦੇ। ਤੇ ਬਾਕੀ ਗੱਲ ਇਹ ਹੈ ਜੀ ਕਿ ਇਹ ਜਿਹੜਾ ਮੈਂ ਅੱਗੇ ਵੀ ਇੱਕ ਇੰਟਰਵਿਊ 'ਚ ਗੱਲ ਕਰਨ ਡਿਆ ਵੀ ਇਹ ਵੰਡਿਆ ਸਿਰਫ ਪੰਜਾਬ ਹੀ ਗਿਆ ਸੀ, ਮੁਲਕ ਨਹੀਂ ਵੰਡੇ ਗਏ ਸੀ, ਤੇ ਪਰ ਉਹ ਬਾਰਡਰ ਵੰਡ ਨਹੀਂ ਸਕਿਆ ਸਾਨੂੰ ਅੱਜ ਤੱਕ ਵੀ। ਤੁਸੀਂ ਦੱਸਿਆ ਨਾ 70 ਸਾਲਾਂ ਬਾਅਦ ਵੀ 70-72 ਸਾਲ ਹੋ ਗਏ ਨੇ। ਮੇਰੇ ਡੈਡੀ ਉਧਰੋਂ ਆਏ ਹੋਏ ਨੇ, ਉਦੋਂ 6-7 ਸਾਲਾਂ ਦੇ ਸੀ। ਉਹ ਦੱਸਦੇ ਨੇ ਵੀ ਅੱਜ ਵੀ ਮਹੀਨੇ 'ਚ ਜੇ ਮੈਨੂੰ 20 ਦਿਨ ਖੁਆਬ ਆਉਂਦੇ ਨੇ, 10 ਦਿਨ ਨਹੀਂ ਵੀ ਆਉਂਦੇ ਹੋਣਗੇ, ਤੇ 18 ਦਿਨ ਕਹਿੰਦੇ ਮੈਂ ਆਪਣੇ ਕੁੱਲੇ ਵਾਲੀਆਂ ਗਲੀਆਂ 'ਚ ਹੀ ਫਿਰਦਾ ਹੁੰਦਾ। ਜਿੱਥੇ ਜ਼ਿੰਦਗੀ ਉਹਨਾਂ ਦੀ ਬਾਕੀ ਦੀ 70 ਸਾਲ ਦੀ ਲੰਘ ਗਈ, ਉਹ ਨਹੀਂ ਉਹਨਾਂ ਨੂੰ ਪਤਾ। ਤੇ ਅਜੇ ਜਿੱਥੇ 6-7 ਸਾਲਾਂ ਦੇ ਆਏ ਸੀ, ਕਹਿੰਦੇ ਮੈਂ ਕੁੱਲੇ ਦੀਆਂ ਗਲੀਆਂ 'ਚ ਹੀ ਫਿਰਦਾ ਉਹਨਾਂ ਸੁਪਨਿਆਂ 'ਚ। ਅਜੇ ਨਾਰੋਵਾਲ ਪਿੰਡ ਕੁੱਲਾ, ਨਾਰੋਵਾਲ ਤਹਿਸੀਲ ਹੁੰਦੀ ਸੀ, ਹੁਣ ਤੇ ਜ਼ਿਲ੍ਹਾ ਬਣ ਗਿਆ ਨਾ, ਤੇ ਉਹਦੇ ਨਾਲ ਪਿੰਡ ਸੀ ਕੁੱਲਾ ਮੰਡਿਆਲ। ਕਹਿੰਦੇ ਮੈਂ ਅਜੇ ਵੀ ਆਪਣੇ ਕੁੱਲੇ ਦੀਆਂ ਗਲੀਆਂ 'ਚ ਹੀ ਫਿਰਦਾ ਹੁੰਦਾ। ਤੇ ਨਾਨਕਿਆਂ ਦਾ ਪਿੰਡ ਦੱਸਦੇ ਰਸੀਵਾਲ, ਉਹ ਵੀ ਨਾਰੋਵਾਲ 'ਚ, ਉਹ ਵੀ ਨਾਰੋਵਾਲ ਤਹਿਸੀਲ 'ਚ ਹੀ ਪੈਂਦਾ। ਹਾਂਜੀ ਹਾਂ, ਬਹੁਤ ਜਲਦ ਅਸੀਂ ਕੋਸ਼ਿਸ਼ ਕਰਾਂਗੇ ਇਹ ਵੀ ਸ਼ੂਟ ਕਰਕੇ ਪਿੰਡ ਵੀ ਤੁਹਾਡਾ ਬਣਾਇਆ। ਇੱਕ ਹੋਰ ਗੱਲ ਐਂਡ ਰੱਖਣਾ ਚਾਹਾਂਗਾ ਵੀ ਅਸੀਂ ਸਾਡਾ ਬਹੁਤ ਹੀ ਬਜ਼ੁਰਗਾਂ ਦੇ ਨਾਲ ਜਿਨ੍ਹਾਂ ਨੇ ਪਾਰਟੀਸ਼ਨ ਵੇਖੀ, ਉਹ ਬਜ਼ੁਰਗ ਜਿਹੜੇ ਨੇ ਇੱਥੋਂ ਤੱਕ ਕਿ ਅਸੀਂ ਜਦੋਂ ਵੀਡੀਓਜ਼ ਕਰਨ ਜਾਈਦਾ ਇਮੋਸ਼ਨਲ ਹੋ ਜਾਈਦਾ, ਵੀ ਰੋਣ ਲੱਗ ਜਾਂਦੇ, ਯਾਰ ਮੈਨੂੰ ਉਹ ਮੇਰਾ ਬੇਲੀ ਆ ਉਧਰ ਉਸ ਪਿੰਡ, ਕਿਤੇ ਕਿਸੇ ਤਰ੍ਹਾਂ ਉਹਦਾ ਪਤਾ ਤੇ ਕਰਦੇ, ਰਾਬਤੇ ਟੁੱਟੇ ਨੇ। ਕਿਆ ਇਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਉਹ ਵੰਡ ਵੇਖੀ ਹੁਣ 80-85 ਸਾਲ ਦੇ ਨੇ, ਉਧਰ ਵੀ ਤੇ ਇੱਧਰ ਵੀ, ਉਹਨਾਂ ਨੂੰ ਆਉਣ ਜਾਣ ਦੀ ਇਜਾਜ਼ਤ ਤਾਂ ਹੋਣੀ ਚਾਹੀਦੀ। ਬਿਲਕੁਲ ਬੇਸ, ਇਹ ਤਾਂ ਕਾਨੂੰਨ ਹੋਣਾ ਚਾਹੀਦਾ। ਜਿਹੜਾ 70 ਸਾਲ ਤੋਂ ਉੱਪਰ ਦਾ ਹੋ ਗਿਆ ਕੀ ਵਿਗਾੜ ਦੇਗਾ ਕਿਸੇ ਦਾ ਯਾਰ, ਕੋਈ ਇੱਕ ਏਜ ਬਾਰ ਰੱਖ ਲਓ। ਔਰ ਵੈਸੇ ਵੀ ਜਿਹੜੇ ਹੁਣ ਬਜ਼ੁਰਗ ਉਧਰੋਂ ਆਏ ਨੇ ਨਾ, ਉਹ ਸਾਰੇ 75 ਤੋਂ ਉੱਪਰ ਦੇ ਹੀ ਨੇ। ਮਤਲਬ ਉਹਦੇ ਕੋਲ 3 ਸਾਲਾਂ ਦਾ ਵੀ ਹੋਏਗਾ ਤੇ ਮਤਲਬ 75 ਸਾਲ ਤੋਂ ਲੰਘ, ਏਜ ਬਾਰ ਰੱਖ ਦੋ ਵੀ 75 ਤੋਂ ਉੱਪਰ ਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਦੋਵਾਂ ਮੁਲਕਾਂ 'ਚ ਮਿਲ ਸਕਦਾ। ਹਾਂ, ਕੁਝ ਨਹੀਂ ਉਹਨਾਂ ਨੇ ਨੁਕਸਾਨ ਕੀ ਵਿਚਾਰੇ ਬਜ਼ੁਰਗ ਬੰਦੇ ਦੁਆਵਾਂ ਹੀ ਦੇ ਕੇ ਜਾਣਗੇ, ਹਾਂ ਬਿਲਕੁਲ, ਹੋਰ ਕੀ ਦੇ ਜਾਣਗੇ ਜਾਂ ਕੀ ਲੈ ਜਾਣਗੇ ਤੁਹਾਡੇ ਕੋਲੋਂ? ਪਿਆਰ ਲੈ ਜਾਣਗੇ, ਦੁਆ ਦੇ ਜਾਣਗੇ, ਤੇ ਮਾੜਾ ਸੌਦਾ ਨਹੀਂ ਹੈਗਾ। ਪਾਕਿਸਤਾਨੀ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੋਗੇ? ਪਾਕਿਸਤਾਨੀ ਆਵਾਮ ਨੂੰ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਇਹ ਚਿੰਤਾ ਕਰਨ ਦੀ ਲੋੜ ਨਹੀਂ, ਕੋਈ ਏਡੀ ਜ਼ਿਆਦਾ ਡਰਨ ਦੀ ਲੋੜ ਨਹੀਂ ਹੁੰਦੀ। ਇਹ ਪੋਲੀਟੀਕਲ ਲੋਕਾਂ ਨੇ ਇਹ ਵਖਰੇਵੇਂ ਪਾ ਕੇ ਰੱਖਣੇ ਤੇ ਉਹਨਾਂ ਦੀ ਹੱਟੀ ਚੱਲਣੀ ਹੈ। ਸੋ ਦੁਕਾਨਦਾਰੀ ਹੈ, ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਕਿਉਂ ਇਦਾਂ ਕਰਦੇ ਨੇ, ਕਿਉਂਕਿ ਇਹ ਅੱਜ ਦਾ ਨਹੀਂ, ਸਦੀਆਂ ਸਾਲਾਂ ਤੋਂ ਇਹੀ ਚੀਜ਼ ਚੱਲਦੀ ਆ ਰਹੀ ਹੈ ਔਰ ਇਹ ਹੋਣੀ ਹੈ। ਉਹਦੇ ਵਿੱਚ ਆਪਾਂ ਆਪਣੀ ਜੰਗ ਜਾਰੀ ਰੱਖਣੀ, ਜਿਹੜੀ ਜੰਗ ਦੇ ਥੱਲੇ ਜੰਗ ਹੈ ਨਾ, ਉਹ ਜਾਰੀ ਰੱਖਣੀ ਹੈ। ਉਹ ਜਿਹੜਾ ਇੱਕ ਮੁਹੱਬਤ ਦਾ ਯੁੱਧ ਹੈ, ਉਹ ਨਹੀਂ ਮੁੱਕਣਾ ਚਾਹੀਦਾ। ਸੋ ਇਹ ਜੱਫੀਆਂ ਇੱਕ ਦਿਨ ਪੈਣੀਆਂ ਨੇ, ਇਹ ਰਾਹ ਖੁੱਲਣੇ ਨੇ, ਓਪਨ ਹੀ ਹੋ ਜਾਣਾ ਸਾਰਾ ਕੁਝ। ਤੇ ਫਿਰ ਅਸੀਂ ਜਿਹੜੀ ਆ ਦੁਪਹਿਰ ਦੀ ਰੋਟੀ ਤੁਹਾਡੇ ਕੋਲੋਂ ਖਾ ਕੇ ਤੇ ਲੋਡੇ ਵਾਲੀ ਦੀ ਚਾਹ ਅਸੀਂ ਇੱਧਰ ਪੀਆ ਕਰਨੀ। ਕੀ ਬਾਤ।
ਅੱਛਾ ਐਂਡ ਤੇ ਜੀ WPO ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਪਲਾਨ B ਦਾ ਇਹ ਜਿਹੜਾ ਸਰਕਾਰ ਸੀ ਇਵੈਂਟ ਇਹਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਪਲਾਨ ਬੀ ਨੇ ਮੈਂ ਸਮਝਦਾ ਕਿ ਵਾਕਈ ਦੋ ਮੁਲਕਾਂ ਨੂੰ ਨਹੀਂ, ਪੰਜਾਬੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਦੁਆਰਾ ਕੀਤੀ, ਪੂਰੀ ਪੰਜਾਬੀਅਤ ਨੂੰ ਕੋਸ਼ਿਸ਼ ਕੀਤੀ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ। ਸੋ ਹਰਮੀਤ ਸਿੰਘ ਉਹਨਾਂ ਨੂੰ ਮੈਂ ਬਹੁਤ ਧੰਨਵਾਦ ਦਿੰਦਾ ਇਸ ਕੰਮ ਲਈ, ਔਰ ਪੰਜਾਬੀਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਆਪਣੀਆਂ ਜੜ੍ਹਾਂ ਜਿਹੜੀਆਂ ਨੇ ਉਹ ਜੇ ਅਸੀਂ ਵੱਢ ਕੇ ਬਹਿ ਜਾਾਂਗੇ ਤੇ ਫਿਰ ਨਿੱਕੀ ਜਿਹੀ ਨੇਰੀ ਨੂੰ ਵੀ ਸੁੱਟ ਦੇਣਾ ਪੈਂਦਾ, ਉੱਤੋਂ ਭਾਵੇਂ ਕਿ ਤੁਹਾਨੂੰ ਵੱਢ ਕੇ ਤੁਰ ਜੇ, ਜੜ੍ਹਾਂ ਕਾਇਮ ਰਹਿਣ ਤੋਂ ਫਿਰ ਪੁੰਗਰ ਪੈਂਦੇ, ਜੜ੍ਹਾਂ ਲੱਗੀਆਂ ਰਹਿਣ ਦਰਖਤ ਪੁੰਗਰ ਪੈਂਦੇ, ਜੜ੍ਹਾਂ ਵੱਡੀਆਂ ਗਈਆਂ ਤੇ ਹਰਿਆਲੇ ਦਰਖਤ ਵੀ ਜਿਹੜੇ ਆ ਢਹਿ ਪੈਂਦੇ ਨੇ। ਸੋ ਉਹ ਨਹੀਂ ਆਪਾਂ ਕੰਮ ਕਰਨਾ, ਆਪਣੀ ਜ਼ਬਾਨ ਨੂੰ, ਆਪਣੇ ਕਲਚਰ ਨੂੰ, ਵਿਰਸੇ ਵਿਰਾਸਤ ਨੂੰ ਮੁਹੱਬਤ ਕਰਦੇ ਰਹੋ ਤੇ ਆਉਣ ਵਾਲੀਆਂ ਨਸਲਾਂ ਨੂੰ ਇਹ ਦੇ ਕੇ ਜਾਇਓ, ਵਰਨਾ ਤੁਹਾਡੀਆਂ ਨਸਲਾਂ ਨੂੰ ਗੋਲੇ ਬਰੂਦ ਬੰਬ ਨਫ਼ਰਤਾਂ ਗਾਲਾਂ ਲਾਹਨਤਾਂ ਦੇ ਕੇ ਜਾਣ ਵਾਲੇ ਬਹੁਤ ਫਿਰਦੇ ਜੇ, ਉਹਨਾਂ ਕੱਢ ਕੇ ਫੜਾ ਜਾਣੀ ਹੈ ਝੋਲੇ 'ਚ। ਸਹੀ ਗੱਲ ਤੁਸੀਂ ਪਹਿਲਾਂ ਝੋਲੀ ਭਰ ਦਿਓ ਉਹਨਾਂ ਦੀ, ਇੰਨਾ ਤਹਿਜ਼ੀਬ ਦੇ ਨਾਲ ਮੁਹੱਬਤ ਦੇ ਨਾਲ। ਕਿਉਂਕਿ ਜੀ ਬਹੁਤ ਜਲਦ ਮਿਲਦੇ ਆਪਾਂ ਪਾਕਿਸਤਾਨ, ਜ਼ਰੂਰ 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 ਸੱਦਾ ਬਹੁਤ ਜਲਦ ਆਓ ਜ਼ਰੂਰ ਨਾਸਰ ਸਾਹਿਬ, ਜ਼ਰੂਰ। ਹੁਣ ਇੱਧਰ ਵੀ ਸੱਦਾਂਗੇ ਤੁਹਾਨੂੰ, ਫਿਰ ਇੱਧਰ ਵੀ ਆਇਓ। ਤੇ ਮਿਲਦੇ ਆ ਫਿਰ, ਰੱਬ ਰੱਖਾ। ਲਓ ਜੀ, ਗੁੱਗੀ ਸਾਹਿਬ ਜਿਹੜੇ ਨੇ ਬਹੁਤ ਜਲਦ ਪਾਕਿਸਤਾਨ ਆ ਰਹੇ ਨੇ, ਲੇਕਿਨ ਹੁਣ ਤੇ ਫਿਰ ਇਹ ਵਿੱਚ ਜਨਾਬ ਹਾਲਾਤ ਕਰੋਨਾ ਮਰੋਨਾ ਦੇ ਚੱਲ ਗਏ ਨੇ, ਤੇ ਨਹੀਂ ਤੇ ਉਹ ਮੈਂ ਕੀ ਕਰ ਰਿਹਾ ਬਲਾ, ਇਹ ਵੇਖੋ ਇਹਨੂੰ ਲਾ ਰਹੇ ਗੱਲ ਕਰਨ ਵਾਲੀ ਬਲਾ, ਹਾਲੇ ਤਾਂ ਗੱਲ ਕਰਦਾ ਪਿਆ ਸੋ ਮੈਂ ਵੀ ਕਮਲਾਈਆਂ। ਤੇ ਗੁੱਗੀ ਸਾਹਿਬ ਜਨਾਬ ਆਉਣਗੇ, ਹਾਲੇ ਤੱਕ ਜਿਹੜੇ ਹਾਲਾਤ ਨੇ ਉਹ ਕੋਈ ਠੀਕ ਨਹੀਂ ਨੇ, ਕਰੋਨਾ ਦੀ ਵਜ੍ਹਾ ਤੋਂ ਜਨਾਬ ਲੋਕ ਬੜੇ ਪਰੇਸ਼ਾਨ ਨੇ। ਅੱਲਾ ਖੈਰ ਕਰੇ ਇਹ ਜਿਹੜੀ ਇੱਕ ਮੁਜ਼ੀ ਵਬਾ ਜੀ ਫੈਈ ਹੋਈ ਹੈ ਇਹ ਦੂਰ ਹੋਵੇ, ਤੇ ਜਨਾਬ ਆਪਾਂ ਮੋੜੇ ਇੱਕ ਹੁੰਦੇ ਹਾਂ, ਜਫੀਆਂ ਜੁਫੀਆਂ ਪਾਉਂਦੇ ਹਾਂ ਜਿਵੇਂ ਉਹ ਦੱਸਦੇ ਪਏ ਨੇ, ਤੇ ਜਨਾਬ ਉਹਨਾਂ ਆਉਣਾ ਹੈ, ਲੇਕਿਨ ਇਹ ਹਾਲਾਤਾਂ ਦੀ ਵਜ੍ਹਾ ਤੋਂ ਮੋੜ ਨਹੀਂ ਆ ਸਕੇ। ਤੇ ਪੰਜਾਬੀ ਲਹਿਰ ਵਾਲੇ ਜਨਾਬ ਬੜੀਆਂ ਵਧੀਆ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਨੇ, ਤੇ ਆਪਾਂ ਉਹਨਾਂ ਦੀ ਵੀਡੀਓ ਤੇ ਰਿਐਕਸ਼ਨ ਅੱਜ ਕੀਤਾ ਹੈ। ਤੇ ਕਿਵੇਂ ਲੱਗਾ ਫਿਰ ਤੁਹਾਨੂੰ ਅੱਜ ਦਾ ਰਿਐਕਸ਼ਨ, ਉਹ ਥੱਲੇ ਜਨਾਬ ਕਮੈਂਟ 'ਚ ਦੱਸੋ, ਤੇ ਆਪਣੀ ਰਾਏ ਜਿਹੜੀ ਹੈ ਉਹ ਉੱਥੇ ਦੱਸੋ, ਤੇ ਮੇਰਾ ਰਿਐਕਸ਼ਨ ਕਿਵੇਂ ਲੱਗਾ ਤੁਹਾਨੂੰ ਉਹ ਵੀ ਦੱਸੋ। ਤੇ ਨਾਲ ਪੰਜਾਬੀ ਲਹਿਰ ਵੀ ਸਬਸਕ੍ਰਾਈਬ ਕਰ ਲਓ, ਤੇ ਆਪਣਾ ਚੈਨਲ ਪੰਜਾਬੀ ਪ੍ਰਚਾਰ TV ਇਹਨੂੰ ਵੀ ਸਬਸਕ੍ਰਾਈਬ ਕਰ ਦਿਓ, ਤੇ ਨਾਲ ਹੀ ਘੰਟੀ ਵਾਲਾ ਬਟਨ ਦੱਬ ਦਿਓ। ਤੁਹਾਡੀ ਕੋਈ ਫਰਮਾਇਸ਼ ਹੋਵੇ ਤੇ ਤੁਸੀਂ ਜ਼ਰੂਰ ਦੱਸਣਾ ਹੈ, ਅਸੀਂ ਉਹ ਪੂਰੀ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਜ਼ਰੂਰ ਉਹ ਵੀਡੀਓ ਤੇ ਰਿਐਕਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਉਦੋਂ ਤੱਕ ਦਿਓ ਮੋੜ ਫੈਸਲ ਇਜਾਜ਼ਤ, ਤੇ ਮਿਲਨੇ ਆ ਅਗਲੀ ਵੀਡੀਓ ਨਾਲ। ਰੱਬ ਰੱਖਾ।